ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਅੰਮ੍ਰਿਤਪਾਲ ਸਿੰਘ ਦਾ ਸਾਥੀ ਜੋਗਾ ਸਿੰਘ ਗ੍ਰਿਫਤਾਰ। ਨਹੀਂ, ਗ੍ਰਿਫਤਾਰ ਤਾਂ 2 ਦਿਨ ਪਹਿਲਾਂ ਹੀ ਹੋ ਗਿਆ ਸੀ। ਵੈਸੇ ਤਾਂ ਜੋਗਾ ਸਿੰਘ ਦੇ ਮਗਰ ਇਹ ਲੱਗੇ ਹੋਏ ਸਨ ਜਦੋਂ ਦੀ ਉਹ ਸੀਸੀਟੀਵੀ ਜਿਹੜੀ ਆ ਇਹਨਾਂ ਨੂੰ ਮਿਲੀ ਸੀਗੀ। ਤਾਂ ਉੱਤੇ ਬਾਅਦ ਇਹਨਾਂ ਨੇ ਅਰੈਸਟ ਕਰ ਲਿਆ ਜੋਗਾ ਸਿੰਘ ਤੇ। ਦੋਸ਼ ਇਹੀ ਹੈ ਕਥਿਤ ਤੌਰ ਤੇ ਕਿ ਜੋਗਾ ਸਿੰਘ ਉਹ ਵਿਅਕਤੀ ਸੀ ਜਿਹੜਾ ਕਿ ਇਹਨਾਂ ਦੇ ਨਾਲ ਹੀ ਰਿਹਾ ਭੱਜਿਆ। ਫਿਰ ਉਸ ਤੋਂ ਬਾਅਦ ਜੋਗਾ ਸਿੰਘ ਹੀ ਉਕਤ ਵਿਅਕਤੀ ਸੀਗਾ ਜਿਸ ਨੇ ਪੀਲੀਭੀਤ ਤੋਂ ਇਹਨਾਂ ਨੂੰ ਪੰਜਾਬ ਵਾਪਸ ਲਿਆਂਦਾ ਸੀ ਤੇ 18 ਕੁਛ ਮੁਹੱਈਆ ਕਰਵਾਈਆਂ ਸਨ। ਉਹ ਜਿਹੜੀ ਹੁਸ਼ਿਆਰਪੁਰ ਵਾਲੀ ਬੜੀ ਚਰਚਿਤ ਹੈ ਇਸ ਵੇਲੇ ਖਬਰ ਕਿ ਬਈ ਅਮਰਤਪਾਲ ਸਿੰਘ ਉੱਥੇ ਰਿਹਾ 2-3 ਦਿਨ। ਤਾਂ ਉਸ ਠਾਹਰ ਦਾ ਵੀ ਇੰਤਜ਼ਾਮ ਦਾਵਾ ਇਹ ਕੀਤਾ ਜਾ ਰਿਹਾ ਕਿ ਜੋਗਾ ਸਿੰਘ ਵੱਲੋਂ ਕੀਤਾ ਗਿਆ ਸੀਗਾ। ਸੋ ਪੁਲਿਸ ਰਿਮਾਂਡ ਤੇ ਹੈ ਜੋਗਾ ਸਿੰਘ। ਹੁਣ ਦੇਖੋ, ਵੈਸੇ ਤਾਂ ਜੇ ਪੰਜਾਬ ਪੁਲਿਸ ਨੇ ਰਿਮਾਂਡ ਤੇ ਲਿਆ ਤਾਂ ਇਹਦਾ ਮਤਲਬ ਕਿ ਹੁਣ ਤੱਕ ਤਾਂ NSA ਵਗੈਰਾ ਇਹਨਾਂ ਨੇ ਨਹੀਂ ਲਾਇਆ, ਕਿਉਂਕਿ ਜਿਹਦੇ ਤੇ NSA ਲਾਉਂਦੇ ਆ ਨਾਲ ਦੀ ਨਾਲ ਉਹਨੂੰ ਤਾਂ ਫਿਰ ਡਿਬਰੂਗੜ੍ਹ ਛੱਡ ਆਉਂਦੇ ਆ। ਸ਼ਾਇਦ ਹੋ ਸਕਦਾ ਕਿ ਦੂਸਰੀਆਂ ਹੋਰ ਕੁਝ ਧਾਰਾਵਾਂ ਦੇ ਵਿੱਚ ਹੀ ਮਾਮਲਾ ਦਰਜ ਕੀਤਾ ਗਿਆ ਹੋਵੇ। ਪਰ ਵਿਸਾਖੀ ਤੇ ਵੀ ਵਾਹਵਾ ਨਿਗਾਹ ਲੱਗੀ ਹੋਈ ਸੀ ਕਿ ਇਹਨਾਂ ਦੇ ਪੁਲਿਸ ਵਾਲਿਆਂ ਦੀ। ਵਿਸਾਖੀ ਵੀ ਗੁਜ਼ਰ ਗਈ ਆ। ਹੁਣ ਇਹ ਗੱਲ ਆ ਕਿ ਠੀਕ ਹੈ, ਕੁਛ ਰਾਜਸਥਾਨ ਦਾ ਇਲਾਕਾ ਵੀ ਇਹਨਾਂ ਨੇ ਛਾਣਿਆ। ਇਹ ਜ਼ਰੂਰ ਕੁਛ ਮੀਡੀਆ ਰਿਪੋਰਟਾਂ ਦਾਵਾ ਕਰ ਰਹੀਆਂ ਨੇ ਕਿ ਅੰਮ੍ਰਿਤਸਰ ਅਤੇ ਤਰਨਤਾਰਨ ਇਹਨਾਂ 2 ਜ਼ਿਲ੍ਹਿਆਂ ਦੇ ਵਿੱਚ ਪੁਲਿਸ ਆਪਣਾ ਧਿਆਨ ਕੇਂਦਰਿਤ ਕਰ ਰਹੀ ਹੈ ਕਿ ਅਮਰਤਪਾਲ ਸਿੰਘ ਇੱਥੇ ਹੋ ਸਕਦਾ ਇਹਨਾਂ 2 ਜ਼ਿਲ੍ਹਿਆਂ ਦੇ ਵਿੱਚ ਕਿਸੇ ਪਿੰਡ ਜਾਂ ਕਿਸੇ ਠਾਰ ਤੇ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਰੂਪਾਣੀ ਵੱਲੋਂ ਢੀਂਡਸਾ ਨਾਲ ਮੁਲਾਕਾਤ। ਦੇਖੋ, ਰੂਪਾਣੀ ਸਾਹਿਬ ਜਿਹੜੇ ਹੈਗੇ ਨੇ ਇਹ ਸਾਬਕਾ ਚੀਫ ਮਿਨਿਸਟਰ ਵੀ ਨੇ ਗੁਜਰਾਤ ਦੇ। ਇਸ ਵੇਲੇ ਪੰਜਾਬ ਦੀ ਚੋਣ ਕੰਪੇਨ ਦੇ ਵਿੱਚ ਇਹਨਾਂ ਦੀ ਭੂਮਿਕਾ ਜਿਹੜੀ ਉਹ ਮੋਹਰੀ ਆ। ਤਾਂ ਢੀਂਡਸਾ ਸਾਹਿਬ ਨਾਲ ਜਿਹੜੀ ਮੁਲਾਕਾਤ ਕੀਤੀ ਆ ਤਾਂ ਉਸ ਮੁਲਾਕਾਤ ਦੇ ਮਾਇਨੇ ਹੁਣ ਆਪਾਂ ਕੱਢ ਨਹੀਂ ਸਕਦੇ, ਕਿਉਂਕਿ ਇਹ ਚੀਜ਼ਾਂ ਆਫ ਦੀ ਰਿਕਾਰਡ ਹੀ ਹੁੰਦੀਆਂ ਨੇ। ਬਹੁਤਾ ਕੁਛ ਆ ਕੇ ਬਾਹਰ ਇਹ ਕਹਿੰਦੇ ਨਹੀਂ ਹੈ, ਬਸ ਇਹੀ ਗੱਲਾਂ ਦੱਸ ਦਿੰਦੇ ਨੇ ਜੀ ਕਿ ਮੁਲਾਕਾਤ ਹੋਈ ਹੈ ਜੀ, ਰਸਮੀ ਮੁਲਾਕਾਤ ਆ, ਇਹਦੇ ਵਿੱਚ ਆਹ ਗੱਲ ਆ, ਇਹਦੇ ਵਿੱਚ ਆਹ ਬਾਤ ਆ। ਪਰ ਮਸਲਾ ਤੇ ਇਹੋ ਇਸ ਮੌਕੇ ਤੇ ਇਹ ਮੁਲਾਕਾਤ ਹੋ ਰਹੀ ਆ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਚੰਡੀਗੜ੍ਹ ਸਥਿਤ ਉਹਨਾਂ ਦੀ ਰਿਹਾਇਸ਼ ਤੇ। ਤਾਂ ਇਹਦੇ ਵਿੱਚ ਹੁਣ ਗੱਲ ਤਾਂ ਕਿਤੇ ਨਾ ਕਿਤੇ ਜਲੰਧਰ ਜ਼ਿਮਨੀ ਚੋਣ ਦੀ ਹੋਈ ਹੋਵੇਗੀ ਨਾ ਜ਼ਰੂਰ, ਕਿਉਂਕਿ ਹੋਰ ਉਹਨਾਂ ਨੇ ਮੰਡੀਆਂ ਦੇ ਭਾਅ ਥੋੜੀ ਨਾ ਸੁਣਾਉਣੇ ਇੱਕ ਦੂਜੇ ਨੂੰ। ਜਿਹੜੇ ਰਾਜਨੀਤਿਕ ਬੰਦੇ ਜੋ ਏਡੇ ਵਿਅਕਤੀਤਵ ਵਾਲੇ ਆ, ਜਦੋਂ ਆਪਸ ਦੇ ਵਿੱਚ ਮਿਲੂਗੇ ਤਾਂ ਗੱਲ ਤਾਂ ਫਿਰ ਰਾਜਨੀਤੀ ਦੀ ਕਰਨ ਗਏ ਨੇ। ਤਾਂ ਮੌਕੇ ਦੀ ਨਜ਼ਾਕਤ ਨੂੰ ਜੇ ਸਮਝੀਏ ਜਾਂ ਦੇਖੀਏ ਤਾਂ ਇਸ ਵੇਲੇ ਫਿਰ ਜਲੰਧਰ ਜ਼ਿਮਨੀ ਚੋਣ ਹੀ ਅਹਿਮ ਆ। ਭਾਜਪਾ ਜ਼ੋਰ ਲਾ ਰਹੀ ਆ। ਇਹ ਤਾਂ ਜਿਹੜਾ ਉੱਥੇ ਦਾ ਹੋ ਰਿਹਾ ਯੋਗੀ ਰਾਜ ਦਾ ਇਸ ਵੇਲੇ ਹਾਲ, ਉਹਦਾ ਵੀ ਦੱਸ ਰਿਹਾ ਕਿ ਫਾਇਦਾ ਇੱਥੇ ਚੁੱਕਿਆ ਜਾ ਸਕਦਾ ਕਿ ਵੇਖੋ ਤੇ ਗੈਂਗਸਟਰਾਂ ਨਾਲ ਕੀ ਕੀਤਾ ਜਾ ਰਿਹਾ ਤੇ ਇੱਥੇ ਗੈਂਗਸਟਰ ਕਿੱਦਾਂ ਖੁੱਲੇ ਘੁੰਮਦੇ ਆ। ਕਿਉਂਕਿ ਯੂਪੀ ਵਾਲਿਆਂ ਦੀ ਵੀ ਇੱਥੇ ਜਲੰਧਰ ਜ਼ਿਲ੍ਹੇ 'ਚ ਦੱਸਦੇ ਆ ਕਿ 40 ਤੋਂ 60 ਹਜ਼ਾਰ ਤੱਕ ਵੋਟ ਹੈ ਜਿਹੜੇ ਉੱਥੋਂ ਦੇ ਰਹਿਣ ਵਾਲੇ ਆ। ਤਾਂ ਮਤਲਬ ਮੂਲ ਤੌਰ ਤੇ ਤਾਂ ਇਹ ਹੁਣ ਭਾਜਪਾ ਜ਼ੋਰ ਲਾ ਕੇ ਚੱਲ ਰਹੀ ਆ ਕਿ ਬਈ ਕੋਈ ਚੰਦ ਵੋਟਾਂ ਤੇ ਆਪਾਂ ਲਈਏ ਨਾ ਇਸ ਸਾਰੀ ਗੇਮ ਚੋਂ। ਪਰ ਅੰਦਰ ਦੀ ਗੱਲ ਇਹ ਆ ਕਿ ਅਟਵਾਲ ਫੈਮਿਲੀ ਚੋਂ ਲਿਆ ਕੇ ਜਿਸ ਤਰੀਕੇ ਨਾਲ ਚੰਦ ਦਿਨਾਂ ਦੇ ਵਿੱਚ ਹੀ ਗਾੜਾ ਸਾਡਾ ਕਰਕੇ ਉਹਨਾਂ ਨੂੰ ਟਿਕਟ ਦਿੱਤੀ ਗਈ ਆ, ਉਹਦੇ ਤੋਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਟਕਸਾਲੀ ਆਗੂ ਆ ਉਹ ਅੰਦਰ ਖਾਤੇ ਖਫਾ ਵੀ ਹੈਗੇ ਆ। ਪਰ ਇਹਨਾਂ ਦੀ ਇੱਕ ਖਾਸੀਅਤ ਆ ਕਿ ਜਿਹੜੇ RSS ਨਾਲ ਜੁੜੇ ਲੋਕ ਹੁੰਦੇ ਆ, ਖਾਸ ਤੌਰ ਤੇ ਪੁਰਾਣੇ ਟਕਸਾਲੀ ਭਾਰਤੀ ਜਨਤਾ ਪਾਰਟੀ ਵਾਲੇ ਜੇ ਦੇਖੋਗੇ ਤੇ ਛੇਤੀ ਕਿਤੇ ਨਾ ਤਾਂ ਗੁੱਸਾ ਜ਼ਾਹਰ ਕਰਦੇ ਆ ਤੇ ਨਾ ਹੀ ਛੇਤੀ ਕੀਤਾ ਨਿਕਲਦੇ ਕਿਸੇ ਪਾਸੇ। ਜੀ ਜੀ ਜੀ।